ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 13 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ, ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੀ ਕਾਲ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜ ਵੇਲ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਸਰਬਜੀਤ ਸਿੰਘ ਧੂਤ ਯੂਬਾ ਸਿਟੀ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 272 5200 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਸਦਰਨ ਕੈਰੋਲੀਨਾ ਦੇ ਜੋ ਸੈਨੇਟਰ ਸੀ ਲਿੰਡਸੇ ਗ੍ਰਾਮ, ਉਹਨਾਂ ਦੀ ਡੈਥ ਹੋ ਗਈ ਪਿਛਲੇ ਵੀਕਐਂਡ ਦੇ ਦੌਰਾਨ। ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਅੱਜ ਗਵਰਨਰ ਜਿਹੜੇ ਹੈਨਰੀ ਮੈਕਮਾਸਟਰ ਆ, ਉਹਨਾਂ ਨੇ ਡਾਰਲਿਨ ਗ੍ਰਾਮ ਜੋ ਲਿੰਡਸੇ ਗ੍ਰਾਮ ਦੀ ਭੈਣ ਹੈਗੀ ਆ, ਉਸ ਨੂੰ ਅਪੁਆਇੰਟ ਕਰ ਦਿੱਤਾ ਹੈਗਾ ਟੈਂਪਰੇਰੀ ਪੋਜੀਸ਼ਨ ਦੇ ਲਈ, ਜਦੋਂ ਤੱਕ ਜਿਹੜੀ ਆ ਇਲੈਕਸ਼ਨ ਨਹੀਂ ਹੁੰਦੀ ਹੈਗੀ। ਸੋ ਇਹ ਜਿਹੜਾ ਆ, ਕਿਉਂਕਿ ਉਹ ਰਿਪਬਲਿਕਨ ਗਵਰਨਰ ਆ ਤੇ ਰਿਪਬਲਿਕਨ ਹੀ ਸੈਨੇਟਰ ਸੀ, ਸੋ ਗਵਰਨਰ ਦੇ ਕੋਲ ਪਾਵਰ ਹੁੰਦੀ ਆ ਵੀ ਉਹ ਟੈਂਪਰੇਰੀ ਜਿਹੜਾ ਆ ਉਹ ਚਿਰ ਤੱਕ ਅਪੁਆਇੰਟ ਕਰ ਸਕਦੇ ਹੈਗੇ ਆ। ਤੇ ਕਹਿੰਦੇ ਵੀ ਗ੍ਰਾਮ ਨੌਰਡੋਨ ਨੇ ਗਵਰਨਰ ਦਾ ਧੰਨਵਾਦ ਕੀਤਾ ਹੈਗਾ ਵੀ ਬਹੁਤ ਆਨਰ ਹੈਗਾ ਤੇ ਮੈਂ ਜ਼ਰੂਰ ਆਪਣੇ ਲੋਕਾਂ ਨੂੰ ਰਿਪਰੈਜ਼ੈਂਟ ਕਰੂੰਗੀ। ਇਹ ਉਹਨਾਂ ਨੇ ਆਪਣੇ ਜਿਹੜੇ ਸੋਸ਼ਲ ਮੀਡੀਆ ਦਾ ਅਕਾਊਂਟ ਆ ਉਹਦੇ ਉੱਤੇ ਲਿਖਿਆ ਹੈਗਾ। ਗ੍ਰੈਮ ਨੌਰਡਮ ਜਿਹੜੀ ਆ ਉਹਦੇ ਆਪਣੇ ਭਰਾ ਦੀ ਜਿਹੜੀ 6 ਈਅਰ ਦੀ ਟਰਮ ਸੀ, ਜਿਹੜੀ ਜਨਵਰੀ 3 ਨੂੰ ਐਂਡ ਹੋਣੀ ਆ, ਤਦੋਂ ਤੱਕ ਸਰਵ ਕਰੂਗੀ। ਤੇ ਹੋਪਫੁਲੀ ਨਵੰਬਰ ਦੇ ਵਿੱਚ ਜਿਹੜਾ ਆ ਇਲੈਕਸ਼ਨ ਹੋਊਗੀ। ਉਹਦੇ ਵਿੱਚ ਹੋਰ ਕੌਣ ਜਾਂਦੇ ਆ? ਨਿੱਕੀ ਹੈਲੀ ਨੇ ਆਲਰੇਡੀ ਨਾਂਹ ਕਰ ਦਿੱਤੀ, ਕਿਉਂਕਿ ਉਹ ਵੀ ਸਾਬਕਾ ਗਵਰਨਰ ਰਹੀ ਆ ਉੱਥੇ ਸਾਊਥ ਕੈਰੋਲੀਨਾ ਦੀ। ਤੇ ਹੋਰ ਨੈਂਸੀ ਮੇਸ, ਉਹਦਾ ਨਾਮ ਵੀ ਵਿੱਚ ਆ ਰਿਹਾ। ਹੋਰ ਵੀ ਦੇਖੋ ਕਿਹੜੇ ਫਿਰ ਡੈਮੋਕ੍ਰੇਟਿਕ ਪਾਰਟੀ ਚੋਂ ਜਾਂ ਰਿਪਬਲਿਕਨ ਪਾਰਟੀ ਚੋਂ ਕੈਂਡੀਡੇਟ ਆਉਂਦੇ ਹੈਗੇ। ਜੀ, ਜੇ ਆਪਾਂ ਹਰਜੋਤ ਸਿੰਘ ਜੀ ਲਿੰਡਸੀ ਗ੍ਰੈਹਮ ਦੀ ਭੈਣ ਦੀ ਗੱਲ ਕਰੀਏ, ਉਹਨੇ ਕਦੀ ਆਪਣੀ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਵੀ ਚੇਤਾ ਵੀ ਨਹੀਂ ਹੋਣਾ, ਉਹਨੇ ਸੋਚਿਆ ਵੀ ਨਹੀਂ ਹੋਣਾ ਵੀ ਉਹ ਸੈਨੇਟਰ ਬਣਨਗੇ। ਪਰ ਇਹ ਆ ਵੀ ਅਫਸੋਸ ਦੇ ਨਾਲ ਉਹਨਾਂ ਦੇ ਭਰਾ ਦੀ ਮੌਤ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਰਿਪਲੇਸਮੈਂਟ ਦੇ ਤੌਰ ਦੇ ਉੱਤੇ ਮੌਕਾ ਮਿਲਿਆ। ਸਵੇਰੇ ਅੱਜ ਰਾਸ਼ਟਰਪਤੀ ਟਰੰਪ ਹੋਣਾ ਨੇ ਇੱਕ ਹਿਸਾਬ ਦੇ ਨਾਲ ਇਹ ਕਿਹਾ ਸੀਗਾ ਵੀ ਉਹਨਾਂ ਦੀ ਭੈਣ ਨੂੰ ਜਿਹੜਾ ਆ ਉਹ ਸੈਨੇਟਰ ਬਣਾ ਦੇਣਾ ਚਾਹੀਦਾ ਹੈਗਾ। ਸੋ ਉਹ ਚੀਜ਼ ਜਿਹੜੀ ਉੱਥੇ ਵਾਪਰੀ ਹੈਗੀ ਆ। ਸੋ ਲਿੰਡਸੀ ਗ੍ਰੈਹਮ ਦੀ ਜਿਹੜੀ ਸਿਸਟਰ ਆ, ਉਹ ਹੁਣ ਸੈਨੇਟ ਟਰਮ ਨੂੰ ਫਿਨਿਸ਼ ਕਰਨਗੇ ਸਦਰਨ ਕੈਰੋਲੀਨਾ ਦੇ ਵਿੱਚ, ਸਾਊਥ ਕੈਰੋਲੀਨਾ 'ਚ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਯਮਨ ਦੇ ਜਿਹੜੇ ਹਾਊਦੀਜ਼ ਆ, ਉਹਨਾਂ ਨੇ ਸਵੇਰੇ ਇਹ ਚੇਤਾਵਨੀ ਦਿੱਤੀ ਸੀ ਸਾਊਦੀ ਅਰੇਬੀਆ ਨੂੰ ਵੀ ਜਿਹੜੇ ਤੁਸੀਂ ਸਾਡੇ ਉੱਤੇ ਹਮਲੇ ਕੀਤੇ ਆ, ਇਹਨਾਂ ਦਾ ਜਵਾਬ ਜ਼ਰੂਰ ਦਿੱਤਾ ਜਾਊਗਾ। ਇਸੇ ਸਿਲਸਿਲੇ ਦੇ ਵਿੱਚ ਯਮਨ ਦੇ ਜਿਹੜੇ ਹਾਊਦੀਜ਼ ਆ, ਉਹਨਾਂ ਦੇ ਦੁਆਰਾ ਸਾਊਦੀ ਅਰੇਬੀਆ ਦੇ ਜਿਹੜਾ ਆਬਾ ਏਅਰਪੋਰਟ ਆ, ਉੱਥੇ ਮਿਜ਼ਾਈਲਸ ਤੇ ਡਰੋਨਸ ਦੇ ਨਾਲ ਹਮਲਾ ਕੀਤਾ ਗਿਆ ਹੈਗਾ ਆ। ਹੁਣ ਸਾਊਦੀ ਅਰੇਬੀਆ ਤੇ ਯਮਨ ਦੇ ਜਿਹੜੇ ਹਾਊਦੀਜ਼ ਹੈਗੇ ਆ, ਉਹਨਾਂ ਦੇ ਵਿਚਾਲੇ ਵੀ ਐਸਕਲੇਸ਼ਨ ਵੱਧ ਚੁੱਕੀ ਆ। ਇੱਕ ਪਾਸੇ ਈਰਾਨ ਅਤੇ ਅਮਰੀਕਾ ਦੇ ਦਰਮਿਆਨ ਦੁਬਾਰਾ ਜਿਹੜਾ ਕੌਨਫਲਿਕਟ ਆ ਉਹ ਸਿਰ ਕੱਢ ਰਿਹਾ ਆ, ਤੇ ਦੂਜੇ ਪਾਸੇ ਸਾਊਦੀ ਅਰੇਬੀਆ ਤੇ ਯਮਨ ਦੇ ਜਿਹੜੇ ਈਰਾਨ ਦੇ ਬੈਕਡ ਰੈਬਲਸ ਹੈਗੇ ਆ ਹਾਊਦੀਜ਼, ਉਹਨਾਂ ਦੇ ਦਰਮਿਆਨ ਵੀ ਇਹ ਸਾਰਾ ਕੁਛ ਹੋਇਆ ਹੈਗਾ ਆ। ਹਾਊਦੀਆਂ ਨੇ ਪਹਿਲਾਂ ਇਹ ਦੋਸ਼ ਲਾਏ ਸੀਗੇ ਵੀ ਜਿਹੜਾ ਸਨਾ ਇੰਟਰਨੈਸ਼ਨਲ ਏਅਰਪੋਰਟ ਆ ਵੀ ਉਹਦੇ ਉੱਤੇ ਜੋ ਹਮਲਾ ਹੋਇਆ ਆ ਉਹ ਸਾਊਦੀ ਅਰੇਬੀਆ ਦੇ ਦੁਆਰਾ ਕੀਤਾ ਗਿਆ ਹੈਗਾ ਆ। ਹਾਊਥੀ ਮਿਲਟਰੀ ਦੇ ਜਿਹੜੇ ਸਪੋਕਸਪਰਸਨ ਆ, ਬ੍ਰਿਗੇਡੀਅਰ ਜਨਰਲ ਯਾ ਸਾਰੀ, ਉਹਨੇ ਵੀਡੀਓ ਸਟੇਟਮੈਂਟ ਜਾਰੀ ਕੀਤੀ ਹੈ ਟੈਲੀਗ੍ਰਾਮ ਦੇ ਉੱਤੇ, ਤੇ ਉਹਨਾਂ ਨੇ ਚੇਤਾਵਨੀ ਦਿੱਤੀ ਸਾਰੀਆਂ ਹੀ ਏਅਰਲਾਈਨਸ ਨੂੰ ਵੀ ਜਿਹੜੀਆਂ ਵੀ ਸਾਊਦੀ ਏਅਰ ਸਪੇਸ ਦੇ ਵਿੱਚੋਂ ਲੰਘਣਗੀਆਂ, ਉਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ, ਵਾਰਨਿੰਗ ਦਿੰਦੇ ਹਾਂ ਵੀ ਤੁਸੀਂ ਜਿਹੜਾ ਸਨਾ ਇੰਟਰਨੈਸ਼ਨਲ ਏਅਰਪੋਰਟ ਆ, ਉੱਥੇ ਜਿਹੜਾ ਬਲੌਕੇਡ ਤੁਸੀਂ ਲਾਇਆ ਆ,
ਵੀ ਉਹਨੂੰ ਜਿਹੜਾ ਉਹ ਰੋਕ ਕੇ ਜਿਹੜਾ ਉਹ ਰੱਖੋ ਤੇ ਸਾਊਦੀ ਅਰੇਬੀਆ ਦੀ 에ਅਰ ਸਪੇਸ ਦੇ ਵਿੱਚ ਨਾ ਜਿਹੜੀ ਉਹ ਜਾਓ। ਇੰਟਰਨੈਸ਼ਨਲੀ ਰੈਕਗਨਾਈਜ਼ ਜਿਹੜੀ ਸਰਕਾਰ ਆ ਯਮਨ ਦੇ ਵਿੱਚ, ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜੀਆਂ ਸਟ੍ਰਾਈਕਸ ਆ ਉਹਨਾਂ ਨੇ ਸਨਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜਿਹੜਾ ਹਮਲਾ ਹੋਇਆ ਆ ਉਹ ਇਰਾਨੀਅਨ ਪਲੇਨ ਨੂੰ ਲੈਂਡ ਕਰਨ ਤੋਂ ਰੋਕਣ ਖਾਤਰ ਜਿਹੜਾ ਉਹ ਕੀਤਾ ਗਿਆ ਸੀਗਾ। ਤੇ ਹਾਊਦੀਜ਼ ਕਹਿੰਦੇ ਆ ਵੀ ਅਸੀਂ ਹੁਣ ਇਸ ਦਾ ਜਿਹੜਾ ਬਦਲਾ ਲਿਆ ਹੈਗਾ ਆ। UN ਦੀ ਐਮਰਜੈਂਸੀ ਮੀਟਿੰਗ ਸਿਕਿਉਰਿਟੀ ਕਾਉਂਸਲ ਦੀ ਇਸ ਡਿਵੈਲਪਮੈਂਟਸ ਤੋਂ ਬਾਅਦ ਦੇ ਵਿੱਚ ਸੱਦੀ ਗਈ ਹੈਗੀ ਆ। UN ਦੇ ਜਿਹੜੇ ਅਸਿਸਟੈਂਟ ਜਨਰਲ ਸਕੱਤਰ ਹੈਗੇ ਆ ਜਿਹੜੇ ਪੋਲੀਟੀਕਲ ਅਫੇਅਰਸ ਦੇ, ਖਾਲਿਦ ਖਿਆਰੀ, ਉਹਨਾਂ ਨੇ 15 ਮੈਂਬਰ ਕਾਉਂਸਲ ਨੂੰ ਕਿਹਾ ਵੀ ਜਿਹੜਾ ਯਮਨ ਤੇ ਇਸ ਪੂਰੇ ਇਲਾਕੇ ਦੇ ਵਿੱਚ ਜਿੱਦਾਂ ਇਰਾਨ ਵਾਲਾ ਵੀ ਆ, ਕਹਿੰਦੇ ਵੀ ਆਪਾਂ ਇਹ ਨਹੀਂ ਚਾਹੁੰਦੇ ਵੀ ਇੱਕ ਹੋਰ ਸਾਈਕਲ ਐਸਕਲੇਸ਼ਨ ਦਾ ਜਿਹੜਾ ਉਹ ਵਧੇ, ਵੀ ਹੋਰ ਕੰਮ ਤੇਜ਼ ਜਿਹੜਾ ਹੋ ਜਾਵੇ ਲੜਾਈ ਵਾਲਾ, ਉਹਦੇ ਨਾਲ ਕੰਮ ਜ਼ਿਆਦਾ ਜਿਹੜਾ ਉਹ ਖਰਾਬ ਜਿਹੜਾ ਉਹ ਹੋਊਗਾ। ਸੋ ਇਹ ਹੁਣ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਯਮਨ ਤੇ ਸਾਊਦੀ ਅਰੇਬੀਆ ਦੇ ਦਰਮਿਆਨ ਵਿਗੜਨ ਦੀ ਸੰਭਾਵਨਾ ਬਣ ਚੁੱਕੀ ਆ। ਆਈਸ ਵਾਲਿਆਂ ਨੇ ਅੱਜ ਇੱਕ ਹੋਰ ਬੰਦੇ ਆ ਜਿਹੜਾ ਮੋਟਰਿਸਟ ਸੀ ਉਹਨੂੰ ਗੋਲੀਆਂ ਮਾਰ ਦਿੱਤਾ ਹੈਗਾ। 26 ਸਾਲਾਂ ਦਾ ਕੋਲੰਬੋ ਦਾ ਰਹਿਣ ਵਾਲਾ ਇਹ ਜਿਹੜਾ ਬੰਦਾ ਆ। ਅੱਜ ਇਹ ਖਬਰ ਆ ਰਹੀ ਵੀ US ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ ਇੱਕ ਬਹੁਤ ਹੀ ਡੈਡਲੀ ਜਿਹੜੀ ਫੋਰਸ ਆ ਉਹ 9ਵੀਂ ਵਾਰੀ ਯੂਜ਼ ਕੀਤੀ ਆ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਮੀਗ੍ਰੇਸ਼ਨ ਕ੍ਰੈਕਡਾਊਨ ਸ਼ੁਰੂ ਕੀਤਾ ਹੋਇਆ ਹੈਗਾ। ਇਮੀਗ੍ਰੈਂਟ ਰਾਈਟ ਗਰੁੱਪਸ ਨੇ ਆਇਡੈਂਟੀਫਾਈ ਕੀਤਾ 26 ਸਾਲਾਂ ਦਾ ਨੇਟਿਵ ਹੈਗਾ, ਕੋਲੰਬੀਆ ਦਾ ਰਹਿਣ ਵਾਲਾ, ਤੇ ਉਸ ਨੂੰ ਅੱਜ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਵੀ ਸੋਸ਼ਲ ਪਲੇਟਫਾਰਮ ਐਕਸ ਤੇ ਲਿਖਿਆ ਵੀ ਆਈਸ ਸਰਵੇਲੈਂਸ ਕਰ ਰਹੀ ਸੀ ਇੱਕ ਐਡਰੈਸ ਦੀ ਤੇ ਫॉर ਫਾਈਨਲ ਰਿਮੂਵਲ ਦੇ ਲਈ। ਤੇ ਜਦੋਂ ਆਈਸ ਵਾਲਿਆਂ ਨੇ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹ ਬੰਦਾ ਉਸ ਐਡਰੈਸ ਦਾ ਹੀ ਲੱਗਦਾ ਸੀ ਤਾਂ ਵਹੀਕਲ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪਬਲਿਕ ਸੇਫਟੀ ਤੇ ਡਰ ਦੇ ਮਾਹੌਲ ਦੇ ਵਿੱਚ ਆਫੀਸਰ ਨੇ ਆਪਣੇ ਵੈਪਨ ਨੂੰ ਚਲਾ ਦਿੱਤਾ ਤੇ ਜਿਹਦੇ ਨਾਲ ਮੌਕੇ ਦੇ ਉੱਤੇ ਹੀ ਜਿਹੜਾ ਆ ਇਹ ਕੋਲੰਬੋ ਦਾ ਰਹਿਣ ਵਾਲਾ ਬੰਦਾ ਜਿਹੜਾ ਆ ਉਸ ਦੀ ਮੌਤ ਹੋ ਗਈ ਹੈਗੀ ਆ। US ਸੈਨੇਟਰ ਅੰਗਸ ਕਿੰਗ ਨੇ ਪਹਿਲਾਂ ਵੀ ਕਿਹਾ ਸੀ ਵੀ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਮਾਰਕਵੇਨ ਮੂਲਨ ਹੈਗੇ ਆ ਉਹਨਾਂ ਨੂੰ ਆਫੀਸਰਸ ਨੂੰ ਫਾਇਰ ਕਰ ਦੇਣਾ ਚਾਹੀਦਾ ਜਿਹੜੇ ਇਦਾਂ ਦੇ ਕੰਮ ਦੇ ਵਿੱਚ ਇਨਵੋਲਵ ਹੁੰਦੇ ਹੈਗੇ ਆ। ਕਿਉਂਕਿ ਬਹੁਤ ਵਾਰ ਇਹ ਝੂਠ ਕਿਹਾ ਜਾਂਦਾ ਹੈ ਵੀ ਜੀ ਉਹਨਾਂ ਨੇ ਕਿਸੇ ਵੀ ਬੰਦੇ ਨੇ ਜਿਹੜੀ ਆਪਣੀ ਕਾਰ ਆ ਉਹ ਯੂਜ਼ ਕੀਤੀ ਹੈਗੀ ਆ ਉਹਨਾਂ ਨੂੰ ਆਈਸ ਏਜੰਟਸ ਨੂੰ ਹਰਟ ਕਰਨ ਦੇ ਲਈ। ਸੋ ਅੱਜ ਦੀ ਜਿਹੜੀ ਇਨਸੀਡੈਂਟ ਆ ਇੱਕ ਹੋਰ ਇਹ ਆਈਸ ਦੇ ਅਗੇਂਸਟ ਗਈ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, IRS ਦੇ ਉਲਟ ਟਰੰਪ ਹੋਣਾ ਨੇ ਜਿਹੜਾ ਲਾ ਸੂਟ ਕੀਤਾ ਸੀਗਾ ਉਹਨਾਂ ਦੇ ਟੈਕਸ ਰਿਟਰਨਸ ਲੀਕ ਦੇ ਮਾਮਲੇ ਦੇ ਵਿੱਚ, ਉਸ ਬਾਬਤ US ਡਿਸਟ੍ਰਿਕਟ ਜੱਜ ਕੈਥਲੀਨ ਵਿਲੀਅਮਸ ਨੇ ਜਿਹੜਾ ਇੱਕ ਰੂਲਿੰਗ ਦਿੱਤੀ ਆ। ਉਹਨਾਂ ਨੇ ਕਿਹਾ ਵੀ ਟਰੰਪ ਹੋਣਾ ਨੇ ਇੰਪ੍ਰੋਪਰ ਪਰਪਸ ਦੇ ਲਈ ਇਹ ਜਿਹੜਾ ਲਾ ਸੂਟ IRS ਦੇ ਉਲਟ ਕੀਤਾ ਸੀ, ਜਿਸ ਵਿੱਚ ਇਹਨਾਂ ਨੇ $10 ਬਿਲੀਅਨ ਦੀ ਜਿਹੜੀ ਕੰਪਲੇਂਟ ਆ IRS ਦੇ ਉਲਟ ਪੇਸ਼ ਜਿਹੜੀ ਉਹ ਕੀਤੀ ਸੀ। ਕਹਿੰਦੇ ਵੀ ਕਾਫੀ ਸਕੇਦਿੰਗ ਰੂਲਿੰਗ ਜਿਹੜੇ US ਡਿਸਟ੍ਰਿਕਟ ਜੱਜ ਕੈਥਲੀਨ ਵਿਲੀਅਮਸ ਦੇ ਦੁਆਰਾ ਲਿਖੀ ਗਈ ਆ। ਉਹਨਾਂ ਨੇ ਕਿਹਾ ਵੀ ਟਰੰਪ ਤੇ ਉਹਨਾਂ ਦੇ ਜਿਹੜੇ ਲਾਇਰਸ ਆ ਉਹਨਾਂ ਨੇ ਕੋਰਟ ਸਿਸਟਮ ਨੂੰ ਜਾਣਬੁੱਝ ਕੇ ਮੈਨੂਪੂਲੇਟ ਕੀਤਾ। ਜਦੋਂ ਫੈਡਰਲ ਏਜੰਸੀ ਨੂੰ ਸੂ ਕੀਤਾ ਆਪਣੇ ਹੀ ਜਿਹੜੀ ਉਹਨਾਂ ਦੇ ਕੰਟਰੋਲ ਦੇ ਅੰਡਰ ਹੈਗੀ ਆ। ਕਹਿੰਦੇ ਵੀ ਲਾ ਸੂਟ ਦੇ ਲਈ ਜਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ ਆ ਦੋਨੋਂ ਪਾਰਟੀਆਂ ਦੇ ਦੁਆਰਾ ਉਹਨਾਂ ਨੂੰ ਇਹਨਾਂ ਨੇ ਛਿੱਕੇ ਟੰਗ ਕੇ ਇਹ ਜਿਹੜੀ ਲਾ ਸੂਟ ਕੀਤਾ ਆ। ਤੇ ਉਹਨਾਂ ਨੇ ਇਹ ਵੀ ਜਿਹੜਾ ਜੱਜ ਨੇ ਰਿਕਮੈਂਡੇਸ਼ਨ ਕੀਤੀ ਆ ਵੀ ਜਿਹੜੇ ਲਾਇਰ ਦੇ ਦੁਆਰਾ ਇਹ ਲਾ ਸੂਟ ਫਾਈਲ ਕੀਤਾ ਗਿਆ ਟਰੰਪ ਹੋਣਾ ਦੇ ਵੱਲੋਂ ਉਹਦੇ ਅਗੇਂਸਟ ਡਿਸਪਲਿਨਰੀ ਐਕਸ਼ਨ ਵੀ ਲੈਣਾ ਚਾਹੀਦਾ ਹੈਗਾ ਆ। ਜੀ ਬਿਲਕੁਲ। ਹਾਂ, ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਨੋਟੀਫਾਈ ਕੀਤਾ ਹੈਗਾ ਆ ਹੁਣ ਕਾਂਗਰਸ ਨੂੰ ਵੀ ਅਸੀਂ ਇੱਕ ਵਾਰੀ ਫੇਰ ਇਰਾਨ ਦੇ ਨਾਲ ਜੰਗ ਸਾਡੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈਗੀ ਆ ਤੇ ਉਹਨਾਂ ਨੇ ਇਹ ਕਿਹਾ ਵੀ ਸਾਨੂੰ 60 ਦਿਨ ਦਾ ਜਿਹੜਾ ਕਲੌਕ ਆ ਉਹ ਹੋਰ ਦਿੱਤਾ ਜਾਵੇ ਫॉर ਕਾਂਗਰੈਸ਼ਨਲ ਅਪਰੂਵਲ। ਕਾਂਗਰਸ ਵੱਲੋਂ ਜੁਲਾਈ 10 ਨੂੰ ਇਹ ਲੈਟਰ ਲਿਖਿਆ ਗਿਆ। ਪੋਲੀਟੀਕੋ ਮੈਗਜ਼ੀਨ ਨੇ ਇਹ ਜਿਹੜਾ ਛਾਪਿਆ ਵੀ ਹੈਗਾ। ਉਹਨਾਂ ਨੇ ਇਹ ਕਿਹਾ ਵੀ ਜੁਲਾਈ 7 ਨੂੰ ਮਿਲਟਰੀ ਐਕਸ਼ਨ ਇੱਕ ਵਾਰੀ ਫੇਰ ਜਿਹੜੇ ਆ ਉਹ ਸ਼ੁਰੂ ਹੋ ਗਏ ਹੈਗੇ ਤਾਂ ਕਿ ਅਮਰੀਕਨ ਤੇ ਯੂਨਾਈਟਿਡ ਸਟੇਟਸ ਨੂੰ ਜਿਹੜਾ ਐਟ ਹੋਮ ਤੇ ਐਟ ਅਬਰੋਡ ਕਿਸੇ ਤਰ੍ਹਾਂ ਦੇ ਵੀ ਨੁਕਸਾਨ ਤੋਂ ਬਚਾਇਆ ਜਾ ਸਕੇ। ਤੇ ਇਹਦੇ ਵਿੱਚ ਇਹ ਕਿਹਾ ਵੀ ਦੋਨਾਂ ਨੇਸ਼ਨ ਦੀ ਜਿਹੜੀ ਸਟੇਟ ਆਫ ਹਾਰਮਜ਼ ਨੂੰ ਲੈ ਕੇ ਜਿਹੜੀ ਕੋਈ ਵੀ ਡੀਲ ਨਹੀਂ ਬਣ ਰਹੀ ਹੈਗੀ। ਟਰੰਪ ਉਹਨਾਂ ਨੇ ਇਹ ਕਿਹਾ ਵੀ
ਹੁਣ ਕਿਉਂਕਿ ਪੀਸ ਡੀਲ ਖਤਮ ਆ ਤੇ ਅਸੀਂ ਦੁਬਾਰਾ ਕੀ ਜਿਹੜੀ ਬੰਬਾਰਡਮੈਂਟ ਆ ਉਹ ਸ਼ੁਰੂ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਅਸੀਂ ਹੋਰ ਵੀ ਜਿਹੜਾ ਪ੍ਰੈਸ਼ਰ ਆ ਮਿਲਟਰੀ ਦਾ ਉਹ ਈਰਾਨ ਦੇ ਉੱਤੇ ਪਾਵਾਂਗੇ ਤੇ ਯੂਐਸ ਪੂਰੀ ਤਰ੍ਹਾਂ ਰੀਇੰਪੋਜ਼ ਕਰੂਗੀ ਬਲੋਕੇਡ ਨੂੰ। ਸੋ ਲਾ ਮੇਕਰਸ ਨੂੰ ਉਹਨਾਂ ਨੇ ਇਹ ਦੱਸਿਆ ਹੈਗਾ ਵੀ 2 ਮਹੀਨੇ ਦਾ ਸੀਜ਼ ਫਾਇਰ ਜਿਹੜਾ ਈਰਾਨ ਦੇ ਨਾਲ ਆਫੀਸ਼ੀਅਲੀ ਐਂਡਡ, ਇਹ ਪੂਰੀ ਤਰ੍ਹਾਂ ਵੀ ਉਹ ਖਤਮ ਹੋ ਚੁੱਕਾ ਹੈਗਾ ਆ। ਸੋ ਇਸੇ ਤਰ੍ਹਾਂ ਟਰੰਪ ਹੁਣੀ ਕੱਲ੍ਹ ਨਹੀਂ ਐਕਚੁਅਲੀ ਵੀਰਵਾਰ ਨੂੰ ਜੋ ਐਡਰੈਸ ਕਰਨਗੇ ਨੇਸ਼ਨ ਨੂੰ, ਜਿਹਦੇ ਵਿੱਚ ਦੇਖਦੇ ਹਾਂ ਵੀ ਹੁਣ ਉਹਨਾਂ ਨੇ ਕੀ ਜਿਹੜਾ ਆ ਪ੍ਰਾਈਮ ਟਾਈਮ ਦੇ ਉੱਤੇ ਸਪੀਚ ਦੇਣਾ ਆ। ਹੋਪਫੁਲੀ ਇਹ ਜਿਹੜਾ ਆ ਈਰਾਨ ਦੇ ਮਾਮਲੇ ਦੇ ਵਿੱਚ ਹੀ ਹੋਊਗਾ। ਸੋ ਵੀਰਵਾਰ ਸ਼ਾਮ ਨੂੰ ਜਿਹੜਾ 4 ਵਜੇ ਈਸਟਰਨ ਸਟੈਂਡਰਡ ਟਾਈਮ ਆ, ਯੂਐਸ ਕਮਾਂਡ ਸੈਂਟਰ ਨੇ ਦੱਸਿਆ ਆ ਵੀ ਉਹ ਪ੍ਰੈਜ਼ੀਡੈਂਟ ਟਰੰਪ ਹੁਣੀ ਐਡਰੈਸ ਕਰਨਗੇ। ਜਸਟਿਸ ਡਿਪਾਰਟਮੈਂਟ ਨੇ ਅੱਜ ਇਤਲਾਹ ਦਿੱਤੀ ਆ ਵੀ ਉਹਨਾਂ ਨੇ ਸੈਨੋਜ਼ੇ ਜਿਹੜੇ ਦਾ ਇੱਕ ਵਿਦਿਆਰਥੀ ਸੈਨੋਜ਼ੇ ਸਟੇਟ ਯੂਨੀਵਰਸਿਟੀ ਦਾ ਉਸ ਨੂੰ ਅਰੈਸਟ ਜਿਹੜਾ ਉਹ ਕੀਤਾ ਆ ਫੈਡਰਲ ਚਾਰਜਸ ਦੇ ਉੱਤੇ, ਫਾਲਸ ਇਨਫੋਰਮੇਸ਼ਨ ਤੇ ਹੋਕਸਿਸ ਦੇ ਲਈ। ਯਾਨੀ ਕਿ ਬਗੈਰ ਮਤਲਬ ਤੋਂ ਉੱਥੇ ਜਿਹੜਾ ਉਹ ਡਰਾਵਾ ਪੈਦਾ ਕਰ ਲਿਆ ਸੀ। 10 ਜੁਲਾਈ ਨੂੰ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਫੈਡਰਲ ਕੋਰਟ ਸੈਨੋਜ਼ੇ ਦੇ ਵਿੱਚ। 30 ਸਾਲਾ ਫੈਂਗ ਉਸ ਦੇ ਬਾਬਤ ਇਹ ਪਤਾ ਲੱਗ ਰਿਹਾ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਵੀ ਇਸ ਨੇ ਜਿਹੜੇ ਜਾਣਬੁੱਝ ਕੇ ਡਰਾਉਣੇ ਤੇ ਜਿਹੜੇ ਹੇਟਫੁਲ ਆ ਨਫ਼ਰਤ ਭਰੇ ਜਿਹੜੇ ਮੈਸੇਜ ਆ ਪਲਾਸਟਿਕ ਕਵਰ ਚ ਪਾ ਕੇ ਬਾਥਰੂਮ ਦੀਆਂ ਵਾਲਸ ਦੇ ਉੱਤੇ ਬੰਦਿਆਂ ਦੇ ਰੈਸਟ ਰੂਮ ਦੇ ਵਿੱਚ ਸੈਨੋਜ਼ੇ ਸਟੇਟ ਦੇ ਕੈਂਪਸ 'ਚ ਲਾਏ ਸੀਗੇ। ਇਹ ਗ੍ਰੈਜੂਏਟ ਸਟੂਡੈਂਟ ਹੈਗਾ ਆ, ਪੜ੍ਹ ਰਿਹਾ ਸੀਗਾ ਗ੍ਰੈਜੂਏਸ਼ਨ ਦੇ ਲਈ ਸੈਨੋਜ਼ੇ ਸਟੇਟ ਯੂਨੀਵਰਸਿਟੀ 'ਚ, ਮਾਸਟਰ ਡਿਗਰੀ ਕਰ ਰਿਹਾ ਸੀ ਡਾਟਾ ਸਾਇੰਸ ਦੇ ਵਿੱਚ। ਇਹ ਮੈਸੇਜ ਕਹਿੰਦੇ ਵੀ ਪਹਿਲੀ ਵਾਰ 5 ਨਵੰਬਰ 2025 ਨੂੰ ਮਿਲਿਆ ਸੀਗਾ, ਉੱਥੇ ਦੇਖਿਆ ਗਿਆ ਸੀਗਾ ਕੰਧ ਦੇ ਉੱਤੇ, ਜਿਹਦੇ ਵਿੱਚ ਲਿਖਿਆ ਗਿਆ ਸੀ ਵਾਰਨਿੰਗ ਮਾਸ ਬੌਂਬ ਨੈਕਸਟ ਵੀਕ, ਵੀ ਅਗਲੇ ਹਫਤੇ ਇੱਥੇ ਬੰਬ ਜਿਹੜਾ ਉਹ ਚੱਲ ਸਕਦਾ ਆ। ਤੇ ਕਈ ਜਿਹੜੇ ਸਵਾਸਤਿਕਾ ਦੇ ਸਿੰਬਲ ਜਿਹੜੇ ਹਿਟਲਰ ਵਾਲੇ ਆ ਨਾਜ਼ੀਜ਼ ਵਾਲੇ ਉਹ ਨਾਲ ਲਾਏ ਹੋਏ ਸੀਗੇ। ਸੋ ਇਹਦੇ ਜਿਹੜੇ ਫਿੰਗਰਪ੍ਰਿੰਟ ਆ ਉਸ ਪੇਪਰ ਦੇ ਉੱਤੇ ਜਿਹੜੇ ਉਹ ਮਿਲੇ। ਇਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੈਸੇਜ ਵੀ ਮਿਲਿਆ ਉਸੇ ਹੀ ਬਾਥਰੂਮ ਦੇ ਵਿੱਚ, ਤਕਰੀਬਨ ਉਸੇ ਹੀ ਸਮੇਂ ਦੇ ਉੱਤੇ, ਜਿਹਦੇ ਉੱਤੇ ਲਿਖਿਆ ਸੀ ਕਿਲ ਆਲ ਜਿਊਜ਼ ਮੁਸਲਿਮਸ ਚਿੰਕਸ ਐਂਡ ਮੈਕਸੀਕਨ, ਮਾਸ ਬੌਂਬਿੰਗ 11/11 ਤੇ 11/12 ਗੈਸ। ਵੀ ਇਹ ਉੱਥੇ ਜਿਹੜੀ ਉਸਨੇ ਇਸ ਤਰੀਕੇ ਦੇ ਹੇਟਫੁਲ ਤੇ ਜਿਹੜੇ ਖਤਰਨਾਕ ਡਰਾਉਣ ਵਾਲੇ ਬੰਬ ਧਮਾਕੇ ਵਾਲੇ ਜਿਹੜੇ ਆ ਉਹ ਮੈਸੇਜ ਪਾਏ ਸੀਗੇ। ਸੈਨੋਜ਼ੇ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਪਰਸਨਲ ਆ ਉਹਨਾਂ ਨੇ ਕਿਹਾ ਵੀ ਸੋ ਫਾਰ 20 ਤੋਂ ਵੱਧ ਅਜਿਹੇ ਇੰਸਟੈਂਸ ਹੋ ਚੁੱਕੇ ਨੇ ਜਿੱਥੇ ਕਿ ਇਦਾਂ ਬਾਥਰੂਮਸ ਦੇ ਵਿੱਚ ਹੇਟਫੁਲ ਤੇ ਥ੍ਰੈਟਨਿੰਗ ਮੈਸੇजेस ਆ ਉਹ ਲਿਖੇ ਪਾਏ ਗਏ ਹੈਗੇ ਆ, ਉੱਥੇ ਦੇਖੇ ਗਏ ਆ। ਸੋ ਫਿੰਗਰਪ੍ਰਿੰਟ ਲੱਭਣ ਦੇ ਕਰਕੇ ਇਸ ਬੰਦੇ ਦਾ ਜਿਹੜਾ ਉਹ ਪਤਾ ਲੱਗਾ, ਜੋ ਕਿ ਗ੍ਰੈਜੂਏਟ ਸਟੂਡੈਂਟ ਸੀਗਾ ਸੈਨੋਜ਼ੇ ਸਟੇਟ ਦਾ ਹੀ, ਤੇ ਹੁਣ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤੇ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਹੈਗਾ ਆ। ਸੋ ਇਹ ਜਿਹੜਾ ਕਹਿੰਦੇ ਵੀ ਅੱਜ ਇਸ ਨੂੰ ਦੁਬਾਰਾ ਅਦਾਲਤ ਦੇ ਵਿੱਚ ਚੀਫ ਮੈਜਿਸਟ੍ਰੇਟ ਜੱਜ ਦੇ ਮੂਹਰੇ ਪੇਸ਼ ਕੀਤਾ ਜਿਹੜਾ ਉਹ ਗਿਆ ਆ। ਤੇ ਜੇ ਹਰਜੋਤ ਸਿੰਘ ਜੀ ਇਸ ਦੇ ਉੱਤੇ ਜੋ ਲਾਏ ਗਏ ਦੋਸ਼ ਆ ਉਹ ਸਾਬਤ ਹੋ ਜਾਂਦੇ ਆ ਤਾਂ ਕਾਫੀ ਲੰਮੀ ਚੌੜੀ ਸਜ਼ਾ ਜਿਹੜੀ ਆ ਉਹ ਇਸ ਨੂੰ ਮਿਲ ਸਕਦੀ ਆ। ਜੀ, ਬੇਰੀਏ ਦੇ ਪੇਰੈਂਟਸ ਨੇ ਇੱਕ ਜਿਹੜਾ ਸੂ ਕੀਤਾ ਹੈਗਾ ਗਨ ਸਟੋਰ ਓਨਰ ਨੂੰ। ਜੈਫਰੀ ਮਾਰਸ਼ਲ 19 ਸਾਲਾਂ ਦਾ ਪੈਸੀਫਿਕਾ ਦਾ ਰਹਿਣ ਵਾਲਾ, ਉਸਨੇ ਸੁਸਾਈਡ ਕਰ ਲਿਆ ਸੀ ਆਪਣੇ ਆਪ ਜਿਹੜੀ ਆ ਗਨ ਚਲਾ ਕੇ, ਹੰਟਿੰਗ ਸ਼ਾਟਗਨ ਸੀਗੀ। ਸੋ ਉਸ ਤੋਂ ਬਾਅਦ ਹੁਣ ਉਹਦੇ ਜਿਹੜੇ ਪੇਰੈਂਟਸ ਆ ਉਹਨਾਂ ਨੇ ਉਸ ਸਟੋਰ ਨੂੰ ਜਿੱਥੋਂ ਉਸਨੇ ਗਨ ਖਰੀਦੀ ਸੀ ਉਸ ਨੂੰ ਸੂ ਕੀਤਾ ਹੈਗਾ ਆ। ਸੋ ਇਹਨਾਂ ਨੇ ਈਵਨ ਦੋ ਉਸਨੇ ਲੀਗਲੀ ਜਿਹੜੀ ਗਨ ਉਹ ਖਰੀਦੀ ਸੀ ਪਰ ਉਹ 19 ਸਾਲਾਂ ਦਾ ਸੀ। ਸੋ ਦੇਖਦੇ ਆ ਇਸ ਕੇਸ ਦੇ ਵਿੱਚ ਕੀ ਬਣਦਾ ਆ। ਮੇਰੇ ਖਿਆਲ ਨਾਲ ਇਹ ਪਹਿਲੀ ਵਾਰੀ ਕੇਸ ਹੋਣਾ ਆ ਕਿਸੇ ਨੇ ਜਿਹੜਾ ਆ ਜੋ ਆਪ ਸੁਸਾਈਡ ਕਰ ਲਿਆ ਉਸ ਗਨ ਦੇ ਨਾਲ, ਉਸ ਦੇ ਪਰਿਵਾਰ ਵੱਲੋਂ ਜਿਹੜਾ ਆ ਸੂ ਕੀਤਾ ਗਿਆ ਹੋਵੇ। ਜੀ, ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਵੀ ਈਰਾਨ ਦੇ ਬਲੌਕੇਡ ਜਿਹੜਾ ਅੱਜ ਉੱਥੇ ਲਾਇਆ ਗਿਆ ਆ ਤੇ 20% ਟੈਕਸ ਦੀ ਉਹਨਾਂ ਨੇ ਜਿਹੜੀ ਗੱਲ ਕੀਤੀ ਆ, ਉਸ ਤੋਂ ਪਹਿਲਾਂ ਕੱਲ ਐਤਵਾਰ ਨੂੰ 8 ਮਿਲੀਅਨ ਬੈਰਲ ਜਿਹੜਾ ਕੱਚਾ ਤੇਲ ਆ ਉੱਥੋਂ ਲੰਘਿਆ ਹੈਗਾ ਆ। ਈਰਾਨ ਵਾਲੇ ਵੀ ਕਹਿ ਰਹੇ ਆ ਵੀ ਸਟ੍ਰੇਟ ਆਫ ਹਾਰਮੁਜ਼ ਹੁਣ ਬੰਦ ਹੈਗਾ। ਲਗਾਤਾਰ ਤੀਜਾ ਦਿਨ ਹੋ ਗਿਆ, ਤੀਜੀ ਰਾਤ ਹੋ ਗਈ ਆ ਜਦ ਅਮਰੀਕਾ ਦੇ ਦੁਆਰਾ ਈਰਾਨ ਦੇ ਉੱਤੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਲਗਾਤਾਰ ਹਮਲੇ
ਕਿੱਤੇ ਜਿਹੜੇ ਉਹ ਜਾ ਰਹੇ ਆ। ਇਸ ਵਾਰ ਕਹਿੰਦੇ ਵੀ ਅਮਰੀਕਾ ਦੇ ਦੁਆਰਾ ਜਿਹੜਾ ਸੀ ਡਰੋਨਸ, ਜਿੱਦਾਂ ਆਪਾਂ ਤੁਹਾਨੂੰ ਸਵੇਰੇ ਵੀ ਦੱਸਿਆ ਸੀਗਾ, ਉਹਨਾਂ ਦੀ ਵਰਤੋਂ ਕਾਫੀ ਜ਼ਿਆਦਾ ਕੀਤੀ ਜਾ ਰਹੀ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਆਪ ਨੂੰ ਗਾਰਡੀਅਨ ਆਫ ਦਾ ਹਾਰਮੋਜ਼ ਜਾਂ ਸਟੇਟ ਆਫ ਹਾਰਮੋਜ਼ ਦਾ ਜਿਹੜਾ ਗਾਰਡੀਅਨ ਆ ਉਹ ਘੋਸ਼ਿਤ ਕੀਤਾ ਹੈ, ਤੇ ਕਹਿੰਦੇ ਵੀ ਇਹ ਗਾਰਡੀਅਨ ਪ੍ਰੋਵਾਈਡ ਕਰਨ ਦੇ ਲਈ, ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ ਅਸੀਂ ਜਿਹੜਾ 20% ਟੈਕਸ ਆ ਉਹ ਸਮਾਨ ਦੇ ਉੱਤੇ, ਕਾਰਗੋ ਦੇ ਉੱਤੇ ਜਿਹੜਾ ਉਹ ਲਾਉਣ ਜਾ ਰਹੇ ਹੈਗੇ ਆ। ਇਹ ਸੁਜੈਸ਼ਨ ਜਿਹੜੀ ਆ ਉਹਨਾਂ ਨੇ ਇਸ ਬਾਬਤ ਦਿੱਤੀ ਹੈਗੀ ਆ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਅੱਗੇ ਇਸ ਦੇ ਬਾਬਤ ਕੀ ਬਣਦਾ ਆ। ਉਹਨਾਂ ਨੇ ਕਿਹਾ ਵੀ ਜਿਹੜਾ 8 ਮਿਲੀਅਨ ਬੈਰਲ ਤੇਲ ਆ ਉਹ ਅਮਰੀਕਾ ਦੀ ਸੁਰੱਖਿਆ ਪ੍ਰਦਾਨ ਕਰਨ ਕਰਕੇ ਹੀ ਉੱਥੋਂ ਲੰਘਿਆ ਆ। ਓਵਰਆਲ ਜੇ ਦੇਖਿਆ ਜਾਵੇ ਤਾਂ ਅੱਜ 9% ਕੱਚੇ ਤੇਲ ਦੀ ਕੀਮਤ ਉਹ ਵੱਧ ਗਈ ਆ, ਤੇ ਇੱਕ ਵਾਰੀ ਫੇਰ ਸ਼ਿਪਸ ਦਾ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ ਰੁਕਣਾ ਤੇ ਖੜਨਾ ਜਿਹੜਾ ਆ ਉਹ ਸ਼ੁਰੂ ਹੋ ਗਿਆ ਆ। ਟ੍ਰੈਫਿਕ ਕਾਫੀ ਜ਼ਿਆਦਾ ਕਹਿੰਦੇ ਵੀ ਅੱਜ ਉੱਥੇ ਘਟ ਗਈ ਸੀ। ਆਉਂਦੇ ਦਿਨਾਂ ਦੇ ਵਿੱਚ ਹੁਣ ਇਹ ਸਾਰੀਆਂ ਚੀਜ਼ਾਂ ਦਾ ਹੋਰ ਕੀ ਅਸਰ ਹੋਵੇਗਾ, ਇਹ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ 4.3 ਮੈਗਨੀਚਿਊਡ ਦਾ ਭੁਚਾਲ ਜਿਹੜਾ ਕਰਨ ਕਾਉਂਟੀ ਦੇ ਵਿੱਚ ਆਇਆ ਹੈਗਾ। ਉਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੇ ਆਫਟਰ ਸ਼ੌਕਸ ਵੀ ਆ ਉਹ ਬੇਕਰਸਫੀਲਡ ਏਰੀਏ ਦੇ ਵਿੱਚ ਫੀਲ ਕੀਤੇ ਗਏ ਹੈਗੇ ਆ। ਸੋ ਲੱਕਲੀ ਕਿਸੇ ਤਰ੍ਹਾਂ ਦਾ ਵੀ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਹ 9:40 ਦੇ ਉੱਤੇ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਜੋਹਾਨਸਬਰਗ ਟਾਊਨ ਹੈਗਾ, ਕਮਿਊਨਿਟੀ 120 ਮੀਲ ਈਸਟ ਆਫ ਬੇਕਰਸਫੀਲਡ, ਉੱਥੇ ਜਿਹੜਾ ਸੈਂਟਰ ਸੀਗਾ। ਸ਼ੇਕਿੰਗ ਜਿਹੜੀ ਆ ਉਹ ਸੈਨ ਫਰਨਾਂਡੋ ਵੈਲੀ, ਵੈਲੈਂਸੀਆ, ਸੈਂਟਾ ਕਲੈਰੀਟਾ ਤੇ ਹੋਰ ਲਾਸ ਏਂਜਲਸ ਦੇ ਏਰੀਏ ਦੇ ਵਿੱਚ ਹੋਈ ਹੈਗੀ ਆ। ਜੀ ਜੀ, ਤੇ ਹਰਜੋਤ ਸਿੰਘ ਜੀ ਅਗਲੀ ਗੱਲ ਕਰੀਏ ਸੈਕਰਾਮੈਂਟੋ ਦੇ ਡਰਾਈਵਰਸ, ਉਹਨਾਂ ਨੂੰ ਕਹਿੰਦੇ ਵੀ ਹੁਣ $150 ਦਾ ਜੁਰਮਾਨਾ ਹੋਣਾ ਸ਼ੁਰੂ ਹੋ ਗਿਆ ਆ ਜੇ ਉਹ ਕਹਿੰਦੇ ਇਲੀਗਲੀ ਸਟਾਪ ਕਰਦੇ ਨੇ ਜਾਂ ਪਾਰਕ ਕਰਦੇ ਨੇ ਬਾਈਕ ਲੇਨ ਦੇ ਵਿੱਚ। ਇਹ ਜਿਹੜੀ ਐਨਫੋਰਸਮੈਂਟ ਆ AI ਆਰਟੀਫਿਸ਼ੀਅਲ ਇੰਟੈਲੀਜੈਂਸ ਅਸਿਸਟਡ ਪਾਰਕਿੰਗ ਪ੍ਰੋਗਰਾਮ ਦੀ ਮਦਦ ਦੇ ਨਾਲ ਕੀਤੀ ਜਾ ਰਹੀ ਆ। ਮੈਨੂੰ ਲੱਗਦਾ ਹਰਜੋਤ ਸਿੰਘ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਰੀਆਂ ਹੀ ਚੀਜ਼ਾਂ ਲੱਦ ਜਾਣਗੀਆਂ ਵੀ ਹੁਣ ਜੇ ਪੁਲਿਸ ਵਾਲਾ ਨਹੀਂ ਹੈਗਾ ਤੇ ਜੇ ਆਪਾਂ ਜੋ ਵੀ ਕਰ ਰਹੇ ਆ ਆਪਾਂ ਨਹੀਂ ਫੜੇ ਗਏ ਤਾਂ ਕੋਈ ਚੱਕਰ ਨਹੀਂ, ਪਰ ਬਹੁਤ ਜ਼ਿਆਦਾ ਹੁਣ ਕੈਮਰੇਜ਼, ਸੈਂਸਰਸ, AI ਦੀ ਮਦਦ ਦੇ ਨਾਲ ਲੋਕਾਂ ਨੂੰ ਟਿਕਟਾਂ ਇਦਾਂ ਜਿਹੜੀਆਂ ਉਹ ਮਿਲਣਗੀਆਂ। ਸੋ ਸੈਕਰਾਮੈਂਟੋ ਸਿਟੀ ਵਾਲਿਆਂ ਨੇ ਇਹ ਜਿਹੜੀ ਹੁਣ ਨਵੀਂ ਜਿਹੜਾ AI ਅਸਿਸਟਡ ਪਾਰਕਿੰਗ ਪ੍ਰੋਗਰਾਮ ਸ਼ੁਰੂ ਕੀਤਾ ਆ, ਜਿਸ ਦੇ ਤਹਿਤ ਉਹਨਾਂ ਡਰਾਈਵਰਸ ਨੂੰ, ਉਹਨਾਂ ਆਟੋਮੋਬਾਈਲਸ ਨੂੰ ਜਿਹੜੇ ਕਿ ਬਾਈਕ ਲੇਨ ਦੇ ਵਿੱਚ ਗੱਡੀ ਆਪਣੀ ਸਟਾਪ ਕਰਦੇ ਨੇ ਜਾਂ ਪਾਰਕ ਕਰਦੇ ਨੇ, ਉਹਨਾਂ ਨੂੰ $150 ਦਾ ਜਿਹੜਾ ਉਹ ਜੁਰਮਾਨਾ ਹੋਵੇਗਾ। 13 ਮਈ ਤੋਂ ਇਹ ਪ੍ਰੋਗਰਾਮ ਸਿਟੀ ਨੇ ਲਾਂਚ ਕੀਤਾ ਸੀ, ਜਿਸ ਦੇ ਵਿੱਚ 60 ਦਿਨ ਦੀ ਜਿਹੜੀ ਵਾਰਨਿੰਗ ਆ ਉਹ ਉਹਨਾਂ ਨੂੰ ਦਿੱਤੀ ਗਈ ਸੀ। ਹੁਣ ਜੁਲਾਈ 13 ਹੋਣ ਤੋਂ ਬਾਅਦ ਚ ਉਹ 60 ਦਿਨ ਦੀ ਮੌਲਤ ਜਾਂ ਦਿਨ ਟੱਪ ਗਏ ਆ, ਤੇ ਕਹਿੰਦੇ ਵੀ 60 ਦਿਨ ਅਸੀਂ ਲੋਕਾਂ ਨੂੰ ਐਜੂਕੇਟ ਇਸ ਦੇ ਵਿੱਚ ਕੀਤਾ ਹੈਗਾ ਆ। ਸੋ ਸਟਾਰਟਿੰਗ ਮੰਡੇ ਅੱਜ ਤੋਂ ਕਹਿੰਦੇ ਵੀ ਵਾਰਨਿੰਗਸ ਆ ਉਹ ਰਿਪਲੇਸ ਕਰ ਦਿੱਤੀਆਂ ਜਾਣਗੀਆਂ ਸਾਈਟੇਸ਼ਨਸ, ਟਿਕਟਾਂ ਦੇ ਜਿਹੜੇ ਉਹ ਨਾਲ। ਸੋ ਕਹਿੰਦੇ ਵੀ ਪਾਰਕਿੰਗ ਐਨਫੋਰਸਮੈਂਟ 3 ਜਿਹੜੀਆਂ ਸਿਟੀਜ਼ ਆ ਉਹ ਪਾਰਕਿੰਗ ਐਨਫੋਰਸਮੈਂਟ ਵਹੀਕਲਸ ਆ ਜਿਨ੍ਹਾਂ ਦੇ ਵਿੱਚ ਕੈਮਰੇ ਤੇ AI ਅਸਿਸਟਡ ਟੈਕਨੋਲੋਜੀ ਲੱਗੀ ਆ, ਉਹ ਲੋਕਾਂ ਦੇ ਦਾ ਮਤਲਬ ਵੀ ਇੱਕ ਤਾਂ ਇਹ ਹਰਜੋਤ ਸਿੰਘ ਜੀ ਵੀ ਨੰਬਰ ਪਲੇਟ ਰੀਡਰ ਵੀ ਹੋਣਗੇ, ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਚੱਲ ਰਹੀਆਂ। ਆਲਰੇਡੀ ਇੱਕ ਜਿਹੜੇ ਬੰਦੇ ਨੇ ਫਲੌਕ ਕੈਮਰਾਸ ਦੇ ਉਲਟ ਜਿਹੜਾ ਉਹ ਲਾਸੂਟ ਕੀਤੇ ਹੋਏ ਆ, ਕਹਿੰਦੇ ਵੀ ਇਹ ਉਹਦੀ ਜਿਹੜੀ ਫਸਟ ਅਮੈਂਡਮੈਂਟ ਆ ਉਸ ਦੇ ਉਲਟ ਆ। ਕਈ ਸ਼ਹਿਰਾਂ ਦੇ ਵਿੱਚ ਫਲੌਕ ਕੈਮਰੇਜ਼ ਨੂੰ ਲੋਕਾਂ ਦੇ ਦੁਆਰਾ ਭੰਨ ਕੇ ਜਿਹੜਾ ਉਹ ਸੁੱਟਿਆ ਵੀ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਹੁਣ ਦੇਖਦੇ ਆ ਕੀ ਬਣਦਾ ਆ, ਪਰ ਲੋਕ ਜੇ ਹੁਣ ਖਾਸ ਕਰਕੇ ਸੈਕਰਾਮੈਂਟੋ ਦੇ ਇਰਦ ਗਿਰਦ ਵਾਲੇ ਜਿੰਨੇ ਵੀ ਸਾਡੇ ਸੁਣਨ ਵਾਲੇ ਡਰਾਈਵਰਸ ਨੇ, ਗੱਡੀਆਂ ਚਲਾਉਂਦੇ ਨੇ, ਉਹ ਧਿਆਨ ਦੇਣ। ਜੇ ਹੁਣ ਤੁਸੀਂ ਬਾਈਕ ਲੇਨ ਦੇ ਵਿੱਚ ਗੱਡੀ ਆਪਣੀ ਰੋਕਦੇ ਆ ਜਾਂ ਉੱਥੇ ਪਾਰਕ ਕਰ ਜਾਂਦੇ ਆ ਤਾਂ ਤੁਹਾਨੂੰ ਜਿਹੜਾ ਉਹ ਸਾਈਟੇਸ਼ਨ $150 ਦੀ ਘਰੇ ਜਿਹੜੀ ਉਹ ਪਹੁੰਚ ਸਕਦੀ ਹੈਗੀ ਆ। ਮੰਟੀਕਾ ਦੇ ਵਿੱਚ, ਮੰਟੀਕਾ ਜਿਹੜਾ ਸ਼ਹਿਰ ਹੈਗਾ ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਆ, ਉੱਥੇ ਇੱਕ ਸਕੂਲ ਦਾ EMPLOYEE 17 ਵਿੱਚੋਂ ਇੱਕ ਆ ਜਿਸ ਨੂੰ ਅਰੈਸਟ ਕੀਤਾ ਗਿਆ, ਉਹਨੂੰ ਅਕਿਊਜ਼ ਕੀਤਾ ਗਿਆ ਮਾਈਨਰਸ ਫॉर ਸੈਕਸ। ਐਂਥਨੀ ਮੋਰਿਸੈਟੀ 41 ਸਾਲਾਂ ਦਾ ਪੈਰਾ ਪ੍ਰੋਫੈਸ਼ਨਲ ਆ ਸ਼ਾਸਤਾ ਐਲੀਮੈਂਟਰੀ ਸਕੂਲ ਤੇ, ਜੋ ਕਿ ਟੀਚਰਸ ਨੂੰ ਹੈਲਪ ਕਰਦਾ ਹੈ, ਅਸਿਸਟ ਕਰਦਾ ਹੈ। ਇਹ ਮੰਟੀਕਾ ਦੀ ਬੁਲੇਟਿਨ ਰਿਪੋਰਟ ਕਰ ਰਹੀ ਆ। ਇਹਦੇ ਵਿੱਚ ਇਹ ਦੱਸਿਆ ਗਿਆ ਹੈ ਮੰਟੀਕਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਮੋਰਿਸੈਟੀ ਨੂੰ ਜਿਹੜੀ ਛੁੱਟੀ ਦੇ ਘਰ ਭੇਜ ਦਿੱਤਾ ਹੈਗਾ ਤੇ ਕਿਸੇ ਤਰ੍ਹਾਂ ਨਾਲ ਉਹ ਸਟੂਡੈਂਟਸ ਨਾਲ ਜਾਂ EMPLOYEES ਨਾਲ ਕੰਟੈਕਟ ਨਹੀਂ ਕਰ ਸਕਦਾ ਹੈਗਾ। ਮੋਰੀਏਟਾ ਓਕਲੈਂਡ ਦਾ ਰਹਿਣ ਵਾਲਾ ਆ ਤੇ ਜਨਵਰੀ 8 ਨੂੰ ਪ੍ਰੈਸ ਰਿਲੀਜ਼ ਹੋਈ ਸੀ ਉਸ ਦੀ ਅਰੈਸਟ ਦੇ ਬਾਬਤ,
ਤੇ ਇਹ ਟਰਲਕ ਪੁਲਿਸ ਨੇ ਮਲਟੀ ਏਜੰਸੀ ਜਿਹੜਾ ਸਟਿੰਗ ਆਪਰੇਸ਼ਨ ਆ ਉਹਦੇ ਥਰੂ ਕੀਤੀ ਸੀ। ਤੇ ਜਦੋਂ ਕਿ ਆਫੀਸਰਸ ਇੱਕ ਤਰ੍ਹਾਂ ਨਾਲ ਐਕਟ ਕਰ ਰਹੇ ਸੀ ਵੀ ਉਹ ਅੰਡਰ ਏਜ, ਜਿਹੜੇ ਪ੍ਰਟੈਂਡ ਕਰ ਰਹੇ ਸੀ ਵੀ ਉਹ ਅੰਡਰ ਏਜ ਹੈਗੇ ਆਨਲਾਈਨ। ਤੇ 16 ਬੰਦੇ ਜਿਹੜੇ ਮਰਸਡ ਤੋਂ ਲੈ ਕੇ ਸੈਕਰਾਮੈਂਟੋ ਤੱਕ ਜਿਹੜੇ ਅਰੈਸਟ ਕੀਤੇ ਗਏ ਸੀ। ਟਰਲਕ ਦੇ ਰੈਜ਼ੀਡੈਂਟ ਐਂਟੋਨੀ ਸ਼ਾਹਬਾਜ਼ 35 ਸਾਲਾਂ ਦਾ, ਡੈਵਨ ਗ੍ਰੀਨ 22 ਸਾਲਾਂ ਦੀ, ਐਰਨ ਡੋਬ 41, ਮਾਰੀਓ ਦਿਜੂਸਕਾ 37 ਤੇ ਸੈਲਵਾਡੋਰ ਨੂਨੇਜ਼ 28 ਸਾਲ। ਮੋਡੈਸਟੋ ਦੇ ਰੈਜ਼ੀਡੈਂਟ ਓਹਾਨ ਬਿਆਰਨਾ ਜੋ 29 ਸਾਲਾਂ ਦਾ, ਜਸਟਿਨ ਬਲੇਸ 37 ਸਾਲਾਂ ਦਾ, ਸੀਜ਼ਰ ਲਿਨਾਰਜ਼ 25 ਦਾ, ਬ੍ਰਾਈਸ ਵਿਲਕਲਸਨ 19 ਦਾ ਤੇ ਜਿਰਾਰਡ ਸਲੇਟਨ 42 ਸਾਲਾਂ ਦਾ ਜਿਹੜੇ ਅਰੈਸਟ ਕੀਤੇ ਗਏ ਹੈਗੇ ਆ। ਸੋ ਇਹਨਾਂ ਦੇ ਵਿੱਚ $5 ਲੱਖ ਦੀ ਕਈਆਂ ਦੇ ਉੱਤੇ ਜਿਹੜੀ ਬੇਲ ਆ ਉਹ ਰੱਖੀ ਗਈ ਹੈਗੀ ਆ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਜਿਹੜੇ ਵੀਕਐਂਡ ਤੇ ਵਾਪਰੇ ਫੀਫਾ ਦੇ 2 ਕੁਆਟਰ ਫਾਈਨਲਸ ਆ ਉਹਨਾਂ ਦੇ ਫੈਸਲੇ ਜਿਹੜੇ ਨਤੀਜੇ ਆਏ ਸੀ ਉਹ ਦੱਸ ਕੇ ਤੇ ਫਿਰ ਆਪਾਂ ਸੈਮੀਫਾਈਨਲਸ ਦੀ ਗੱਲ ਕਰਕੇ ਫਿਰ ਆਪਾਂ ਸਮਾਪਤੀ ਕਰਾਂਗੇ। ਵੀਕਐਂਡ ਦੇ ਉੱਤੇ 2 ਮੈਚ ਹੋਏ, ਜਿਸ ਦੇ ਵਿੱਚ ਇੰਗਲੈਂਡ ਤੇ ਨਾਰਵੇ ਦਾ ਮੈਚ ਪਹਿਲਾਂ ਜਿਹੜਾ ਉਹ ਖੇਡਿਆ ਗਿਆ, ਜਿਸ ਦੇ ਵਿੱਚ ਇੰਗਲੈਂਡ ਨੇ ਨਾਰਵੇ ਨੂੰ 2-1 ਦੇ ਨਾਲ ਹਰਾ ਦਿੱਤਾ ਤੇ ਉਹ ਹਰਾਉਣ ਤੋਂ ਬਾਅਦ ਉਹਨਾਂ ਨੇ ਆਪਣੀ ਜਗ੍ਹਾ ਜਿਹੜੀ ਆ ਉਹ ਸੈਮੀਫਾਈਨਲ ਦੇ ਵਿੱਚ ਪੱਕਿਆ ਕਰ ਲਈ ਆ। ਸਭ ਤੋਂ ਪਹਿਲਾਂ ਜਿਹੜਾ ਉਹ ਗੋਲ ਨਾਰਵੇ ਨੇ 36ਵੇਂ ਮਿੰਟ ਦੇ ਵਿੱਚ ਐਂਡਰੇਜ਼ ਦੇ ਦੁਆਰਾ ਕੀਤਾ ਗਿਆ ਤੇ ਫਿਰ ਬਿਲਕੁਲ ਹਾਫ ਟਾਈਮ ਤੋਂ ਕੁਛ ਜਿਹੜਾ ਸਟਾਪੇਜ ਟਾਈਮ ਹੁੰਦਾ ਹੈ ਹਾਫ ਟਾਈਮ ਤੋਂ ਪਹਿਲਾਂ ਜਿਹੜਾ ਮਿਲਦਾ ਆ, 45+2 ਮਿੰਟ ਦੇ ਵਿੱਚ ਜੂਡ ਬੈਲਿੰਗਹੈਮ ਦੇ ਦੁਆਰਾ ਪਹਿਲਾ ਗੋਲ ਕਰਕੇ ਬਰਾਬਰੀ ਜਿਹੜੀ ਕੀਤੀ ਗਈ ਤੇ ਫਿਰ ਫੁੱਲ ਟਾਈਮ ਹੋਣ ਦੀ ਸਟਾਪੇਜ ਟਾਈਮ 'ਚ 93 ਮਿੰਟ ਦੇ ਵਿੱਚ ਇਨਫੈਕਟ ਜਿਹੜਾ ਐਕਸਟਰਾ ਟਾਈਮ ਦੇ ਵਿੱਚ ਜਿਹੜਾ ਹੋ ਗਿਆ ਸੀਗਾ ਇਹ ਮੈਚ, ਨਾਟ ਸਟਾਪੇਜ ਟਾਈਮ, ਜਿਹੜੀ ਪਹਿਲਾ ਹਾਫ ਸੀਗਾ ਸਟਾਪੇਜ ਟਾਈਮ ਜਿਹੜਾ ਐਕਸਟਰਾ ਟਾਈਮ ਦਾ 93 ਮਿੰਟ ਦੇ ਵਿੱਚ ਇੰਗਲੈਂਡ ਦੇ ਹੀ ਜੂਡ ਬੈਲਿੰਗਹੈਮ ਨੇ ਦੂਜਾ ਗੋਲ ਕਰਕੇ 2-1 ਦੇ ਨਾਲ ਉਹਨਾਂ ਨੂੰ ਜਿਹੜੀ ਉਹ ਜਿੱਤ ਦਵਾਈ ਹੈਗੀ ਆ। ਸੋ ਹੁਣ ਇੰਗਲੈਂਡ ਦਾ ਜਿਹੜਾ ਅਗਲਾ ਮੈਚ ਆ ਉਹ ਅਰਜਨਟੀਨਾ ਦੇ ਨਾਲ ਖੇਡਿਆ ਜਿਹੜਾ ਹੋ ਜਾਵੇਗਾ। ਇਸੇ ਤਰੀਕੇ ਦੇ ਨਾਲ ਉਦਣ ਖੇਡੇ ਗਏ ਦੂਜੇ ਮੈਚ ਦੇ ਵਿੱਚ ਅਰਜਨਟੀਨਾ ਤੇ ਸਵਿਟਜ਼ਰਲੈਂਡ ਦਾ ਮੁਕਾਬਲਾ ਹੋਇਆ। ਇਹ ਵੀ ਮੈਚ ਕਾਫੀ ਫਸਵਾਂ ਜਿਹੜਾ ਰਿਹਾ ਸੀਗਾ। ਸਵਿਟਜ਼ਰਲੈਂਡ ਤੇ ਅਰਜਨਟੀਨਾ ਫੁੱਲ ਟਾਈਮ ਤੱਕ 1-1 ਦੇ ਉੱਤੇ ਜਿਹੜੇ ਉਹ ਬਰਾਬਰ ਰਹੇ। ਅਰਜਨਟੀਨਾ ਨੇ ਸ਼ੁਰੂਆਤ ਕੀਤੀ ਸੀ 10ਵੇਂ ਮਿੰਟ 'ਚ ਗੋਲ ਕਰਕੇ ਮੈਕ ਐਲਿਸਟਰ ਦੇ ਦੁਆਰਾ 1-0 ਨਾਲ ਲੀਡ ਕੀਤਾ। ਫਿਰ ਸਵਿਟਜ਼ਰਲੈਂਡ ਦੇ ਡੈਨ ਨਡੋਇਓ ਨੇ 67ਵੇਂ ਮਿੰਟ 'ਚ ਦੂਜਾ ਜਿਹੜਾ ਆਪਣੇ ਉਹਨਾਂ ਦੀ ਟੀਮ ਵੱਲੋਂ ਗੋਲ ਕਰਕੇ 1-1 ਤੇ ਬਰਾਬਰ ਰਹੇ ਤੇ ਫਿਰ ਐਕਸਟਰਾ ਟਾਈਮ ਦੇ 112ਵੇਂ ਮਿੰਟ ਦੇ ਵਿੱਚ ਜੂਲੀਅਨ ਐਲਵਰਜ਼ ਨੇ ਗੋਲ ਕੀਤਾ ਤੇ ਬਾਅਦ ਦੇ ਵਿੱਚ ਮਾਰਟੀਨੇਜ਼ ਨੇ 121ਵੇਂ ਮਿੰਟ ਦੇ ਵਿੱਚ ਗੋਲ ਕਰਕੇ 3-1 ਦੇ ਨਾਲ ਅਰਜਨਟੀਨਾ ਦੇ ਝੋਲੀ ਦੇ ਵਿੱਚ ਜਿੱਤ ਜਿਹੜੀ ਉਹ ਪਾਈ ਆ। ਸੋ ਹੁਣ ਜਿਹੜੇ 2 ਸੈਮੀਫਾਈਨਲ ਮੈਚ ਖੇਡੇ ਜਾਣੇ ਆ, ਕੱਲ ਮੈਚ ਜਿਹੜਾ ਸਪੇਨ ਤੇ ਫਰਾਂਸ ਦੇ ਦਰਮਿਆਨ ਦੁਪਹਿਰ 12 ਵਜੇ ਖੇਡਿਆ ਜਾਊਗਾ ਤੇ ਪਰਸੋਂ ਨੂੰ ਬੁੱਧਵਾਰ ਨੂੰ ਇੰਗਲੈਂਡ ਤੇ ਅਰਜਨਟੀਨਾ ਦੇ ਦਰਮਿਆਨ ਦੂਜਾ ਸੈਮੀਫਾਈਨਲ ਖੇਡਿਆ ਜਿਹੜਾ ਜਾਊਗਾ। ਸੋ 104 ਮੈਚ ਹੋਣੇ ਸੀਗੇ ਤੇ ਹਰਜੋਤ ਸਿੰਘ ਜੀ 4 ਮੈਚ ਹੁਣ ਸਿਰਫ ਬਾਕੀ ਨੇ, 2 ਸੈਮੀਫਾਈਨਲ, ਇੱਕ ਥਰਡ ਪਲੇਸ ਤੇ ਲਈ ਤੇ ਇੱਕ ਫਿਰ ਫਾਈਨਲ ਮੈਚ ਆਉਂਦੇ ਐਤਵਾਰ ਨੂੰ ਖੇਡਿਆ ਜਿਹੜਾ ਹੋ ਜਾਊਗਾ। ਹਾਲ ਦੀ ਘੜੀ ਗੋਲਸ ਦੇ ਵਿੱਚ ਦੇਖਿਆ ਜਾਵੇ ਤਾਂ 2 ਜਿਹੜੇ ਪਲੇਅਰ ਕਿਲੀਅਨ ਮਬਾਪੇ ਤੇ ਲਿਓਨਲ ਮੈਸੀ ਦੋਨੋਂ ਹੀ 8-8 ਗੋਲ ਕਰਕੇ ਗੋਲਡਨ ਬੂਟ ਦੇ ਜਿਹੜੀ ਆ ਰੇਸ ਦੇ ਵਿੱਚ ਅੱਗੇ ਜਿਹੜੇ ਉਹ ਚੱਲ ਰਹੇ ਹੈਗੇ ਆ। ਸੋ ਕੱਲ ਨੂੰ ਪਹਿਲਾ ਸੈਮੀਫਾਈਨਲ ਮੈਚ ਫੀਫਾ ਵਰਲਡ ਕੱਪ ਦਾ 2026 ਦਾ ਖੇਡਿਆ ਜਾਵੇਗਾ। $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ। ਇੰਡੀਆ ਦੇ $96 ਤੇ 30 ਪੈਸੇ, ਪਾਕਿਸਤਾਨ ਦੇ $278 ਤੇ 3 ਪੈਸੇ। ਡਾਓ ਜੋਨ ਅੱਜ 138 ਪੁਆਇੰਟ ਘਟ ਕੇ 52,400 ਤੇ 99 ਤੇ ਬੰਦ ਹੋਇਆ। S&P 60 ਪੁਆਇੰਟ ਘਟ ਕੇ 7515, ਨੈਸਡੈਕ 408 ਪੁਆਇੰਟ ਘਟ ਕੇ 25,873 ਦੇ ਉੱਤੇ। ਸੋਨੇ ਦਾ ਭਾਅ $4,004 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.62%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 62,255 ਤੇ ਇਥੀਰੀਅਮ 1,700 ਤੇ $77 ਦੇ ਬਰਾਬਰ ਚੱਲ ਰਿਹਾ ਹੈ। ਜਾਂਦੇ ਇੱਕ ਵਾਰੀ ਫੇਰ ਜਿਹੜੇ ਸਰੋਤੇ ਅਨਾਉਂਸਮੈਂਟ ਕਰਦੇ ਜਾਈਏ, ਕਿਉਂਕਿ ਕੱਲ ਨੂੰ ਜੁਲਾਈ 14 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਹੋਰ ਸ਼ਹੀਦਾਂ ਦੀ ਯਾਦ ਦੇ ਵਿੱਚ ਹਰੀਕੇ ਪੱਤਣ ਜਿੱਥੇ ਅਰਦਾਸ ਹੋਣੀ ਆ ਤੇ ਉਸੇ ਤਰ੍ਹਾਂ ਫਰੀਮਾਉਂਟ ਗੁਰਦੁਆਰਾ ਸਾਹਿਬ ਕੱਲ ਨੂੰ 4 ਤੋਂ 6 ਵਜੇ ਤਾਈਂ ਬਾਅਦ ਦੁਪਹਿਰ ਸੁਖਮਨੀ ਸਾਹਿਬ ਦੇ ਪਾਠ ਹੋਣੇ ਆ ਤੇ ਉਸ ਤੋਂ ਬਾਅਦ
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਹੋਰ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਕੀਤੀ ਜਾਊਗੀ। ਸੋ ਵੱਧ ਤੋਂ ਵੱਧ ਜਿਹੜੇ ਬੇ ਏਰੀਏ ਦੀਆਂ ਸੰਗਤਾਂ ਆ ਉਹ ਫਰੀਮਾਉਂਟ ਗੁਰੂ ਘਰ ਕੱਲ੍ਹ ਨੂੰ ਜੁਲਾਈ 14 ਨੂੰ ਪਹੁੰਚੋ। ਜੀ, ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ